1978 ਤੋਂ ਸ਼ੁਰੂ ਕਰਾਂਗੇ, ਜਦੋਂ ਵਿਸਾਖੀ ਦੇ ਉੱਤੇ ਨਿਰੰਕਾਰੀਆਂ ਨੇ ਸਿੰਘਾਂ ਨੂੰ ਸ਼ਹੀਦ ਕੀਤਾ, ਵੀ ਉਦੋਂ ਇੱਕ ਸਿੱਖ ਰਾਜਨੀਤੀ 'ਚ ਤਿੱਖਾ ਮੋੜ ਆਇਆ, ਜਦੋਂ ਸੰਤ ਜਰਨੈਲ ਸਿੰਘ ਰਾਜਸੀ ਦ੍ਰਿਸ਼ 'ਤੇ ਪ੍ਰਗਟ ਹੋਏ। ਸੋ ਉੱਥੋਂ ਸ਼ੁਰੂ ਕਰਕੇ 84 ਤੱਕ ਇਹ ਇੰਨੇ ਕੁ ਪੀੜ ਦਾ ਮੈਂ ਆਪਦੇ ਵੱਲੋਂ ਕੋਈ ਵਿਸ਼ਲੇਸ਼ਣ ਜਾਂ ਐਨਾਲਿਸਿਸ ਉਹ ਪੇਸ਼ ਕਰ ਦੂੰ। ਅਤੇ ਉਹ ਮੈਨੂੰ ਲੱਗਦਾ ਸੀ ਕੋਈ ਬਹੁਤਾ ਵੱਡਾ ਕੰਮ ਨਹੀਂ, ਛੇਤੀ ਕੁਛ ਮਹੀਨਿਆਂ 'ਚ ਕਰ ਦਿਆਂਗੇ ਇਹ ਕੰਮ। ਪਰ ਜਦੋਂ ਹੀ ਮੈਂ ਲਿਖਣ ਲੱਗਿਆ ਅਤੇ ਮੈਨੂੰ ਇਹ ਲੱਗਿਆ ਕਿ 1978 ਤੋਂ ਸ਼ੁਰੂ ਕੀਤਿਆਂ ਗੱਲ ਸਮਝ ਨਹੀਂ ਆਉਣੀ, ਕਿਉਂਕਿ ਮਸਲੇ ਦੀਆਂ ਜੜ੍ਹਾਂ ਪਿੱਛੇ ਪਈਆਂ। 1978 'ਚ ਮਸਲਾ ਸ਼ੁਰੂ ਨਹੀਂ ਹੋਇਆ, 1978 'ਚ ਇੱਕ ਮੋੜ ਕੱਟਿਆ ਜ਼ਰੂਰ ਸਾਡੇ ਸੰਘਰਸ਼ ਨੇ, ਪਰ ਮਸਲਾ ਤਾਂ ਪਿੱਛੇ ਪਿਆ ਹੈ ਜੀ। ਸੋ ਫਿਰ ਮੈਂ ਸੋਚਿਆ ਵੀ ਮਸਲੇ ਦੀ ਸ਼ੁਰੂਆਤ 1947 ਤੋਂ ਹੋ ਗਈ, ਜਦੋਂ ਭਾਰਤ ਆਜ਼ਾਦ ਹੋਇਆ ਅਤੇ ਸਾਡੇ ਨਾਲ ਜਿਸ ਕਿਸਮ ਦਾ ਵਰਤਾਓ ਕੀਤਾ, ਵੀ ਉੱਥੋਂ ਜਾ ਕੇ ਗੱਲ ਸਮਝ ਆ ਸਕਦੀ ਹੈ। ਜਦੋਂ ਮੈਂ ਉੱਥੋਂ ਲਿਖਣ ਦੀ ਕੋਸ਼ਿਸ਼ ਕੀਤੀ, ਫਿਰ ਮੈਨੂੰ ਲੱਗਿਆ ਵੀ ਨਹੀਂ, ਗੱਲ ਇੱਥੋਂ ਵੀ ਸ਼ੁਰੂ ਨਹੀਂ ਹੋ ਸਕਦੀ, ਗੱਲ ਦੀਆਂ ਜੜ੍ਹਾਂ ਹੋਰ ਪਿੱਛੇ ਪਈਆਂ। ਅਤੇ ਕਰਦੇ ਕਰਾਉਂਦੇ ਮਤਲਬ ਗੱਲ 1849 'ਤੇ ਜਾ ਪਹੁੰਚੀ ਕਿ ਜਦੋਂ ਸਾਡਾ ਰਾਜ ਖਤਮ ਖੁੱਸਿਆ, ਮਸਲਾ ਉੱਥੋਂ ਹੀ ਸ਼ੁਰੂ ਹੋ, ਮਤਲਬ ਜਿਹੜੀ ਜੜ੍ਹ ਹੈ ਨਾ ਮਸਲੇ ਦੀ ਸਾਰੇ ਦੀ, ਉਹ ਉੱਥੇ ਜਾ ਪੈਂਦੀ ਹੈ। ਖਾਸ ਕਰਕੇ ਸਿੱਖ ਕੌਮ ਨੇ ਇਹ ਸਾਰੇ ਕੁਛ ਨੂੰ ਕਿਵੇਂ ਲਿਆ, ਉਹਨਾਂ ਦਾ ਭਾਰਤ ਅੰਦਰ ਕਿਸ ਕਿਸਮ ਦੀ ਪ੍ਰੈਕਟਿਸ ਰਹੀ, ਇਹਨੂੰ ਆਪਾਂ ਨਾ 78 ਤੋਂ ਸਮਝ ਸਕਦੇ ਹਾਂ ਨਾ 47 ਤੋਂ, ਵੀ 1849 ਤੋਂ ਇਹ ਮਸਲਾ ਸ਼ੁਰੂ ਹੋਇਆ। ਕਿਉਂ 1849 ਤੱਕ ਜਿਹੜਾ ਸਿੱਖ ਹੈ ਜਾਂ ਖਾਲਸਾ ਹੈ ਉਹ ਗੁਲਾਮ ਨਹੀਂ ਸੀ ਹੋਇਆ। ਮਤਲਬ ਜਿਵੇਂ ਸਾਜਿਆ ਸੀ ਕਿ ਕਿਸੇ ਵੀ ਦੁਨਿਆਵੀ ਤਾਕਤ ਦੀ ਗੁਲਾਮੀ ਕਬੂਲ ਨਹੀਂ ਕਰਨੀ, ਅਧੀਨਗੀ ਕਬੂਲ ਨਹੀਂ ਕਰਨੀ। ਸੋ ਜਾਂ ਲੜਦਾ ਰਿਹਾ ਰਾਜ ਵਾਸਤੇ ਜਾਂ ਰਾਜ ਮਾਣਦਾ ਰਿਹਾ। ਗੁਲਾਮੀ ਕਬੂਲ ਕੀਤੀ ਹੋਵੇ ਇਹ ਕਿਤੇ ਨਹੀਂ ਹੋਇਆ। ਲੜਾਈ ਦਾ ਲੰਬਾ ਇਤਿਹਾਸ ਹੈਗਾ ਜ਼ਰੂਰ, ਉਸ 'ਚ ਅਪਸ ਡਾਊਨਸ ਆਏ ਨੇ, ਮੋੜ ਘੋੜ ਆਏ। ਇਸ ਕਰਕੇ ਮਤਲਬ ਜਿਹੜਾ ਮੈਂ 1849 ਤਾਂ ਕਿ 1849 'ਚ ਪਹਿਲੀ ਵਾਰ ਇਤਿਹਾਸ 'ਚ ਸਿੱਖਾਂ ਨੂੰ ਇੱਕ ਬਿਲਕੁਲ ਨਵੀਂ ਅਤੇ ਵਿਸ਼ੇਸ਼ ਹਾਲਤ ਦਾ ਸਾਹਮਣਾ ਕਰਨਾ ਪਿਆ, ਵੀ ਗੁਲਾਮ ਬਰਤਾਨਵੀ ਸਾਮਰਾਜ ਦੇ ਗੁਲਾਮ ਹੋ ਗਏ। ਗੁਲਾਮ ਹੋ ਜਾਣਾ ਇੱਕ ਹੋਰ ਗੱਲ ਹੈ, ਅਤੇ ਗੁਲਾਮੀ ਕਬੂਲ ਕਰ ਲੈਣੀ ਮਾਨਸਿਕ ਪੱਧਰ 'ਤੇ ਇਹ ਵੱਖਰੀ ਗੱਲ ਹੈ। ਇੱਕ ਤਾਂ ਹੁੰਦਾ ਨਾ ਗੁਲਾਮ ਤੁਹਾਨੂੰ ਕਰ ਲਿਆ ਅਤੇ ਤੁਸੀਂ ਲੜ ਰਹੇ ਹੋ ਆਜ਼ਾਦੀ ਵਾਸਤੇ। 1849 'ਚ ਥੋੜ੍ਹੇ ਸਾਲ ਹੀ ਆ, ਥੋੜ੍ਹੇ ਬਹੁਤੇ ਆਪਾਂ ਕਹੀਏ ਹਿੱਸਾ ਸੀ ਸਿੱਖਾਂ ਦਾ ਜਿਹੜਾ ਮੁੜ ਕੇ ਫੇਰ ਲੜਿਆ, ਥੋੜ੍ਹਾ ਯਤਨ ਕੀਤਾ, ਖਾਸ ਕਰਕੇ ਭਾਈ ਮਹਾਰਾਜ ਸਿੰਘ, ਜਿਨ੍ਹਾਂ ਨੇ ਗੁਜਰਾਤ ਦੀ ਜੰਗ 'ਚ ਜਦੋਂ ਸਿੱਖ ਫੌਜਾਂ ਨੇ ਹਥਿਆਰ ਸੁੱਟਤੇ ਗੋਰਿਆਂ ਅੱਗੇ, ਉਹਨਾਂ ਨੇ ਹਥਿਆਰ ਨਹੀਂ ਸੀ ਸੁੱਟੇ। ਅਤੇ ਉਹਨਾਂ ਨੇ ਇਹ ਸੀ ਕਿ ਜੰਗ ਜਾਰੀ ਰਹੂਗੀ, ਰੱਖੀ ਚਲੋ ਜਿੰਨਾ ਚਿਰ। ਫਿਰ ਮੁੜ ਕੇ ਉਹਨਾਂ ਨਾਲ ਕੀ ਹੋਇਆ, ਕਿਵੇਂ ਉਹਨਾਂ ਨੂੰ ਸਿੰਗਾਪੁਰ ਭੇਜਿਆ ਗਿਆ, ਕਿਸ ਹਾਲਤ 'ਚ ਉਹਨਾਂ ਦੀ ਮੌਤ ਹੋਈ, ਉਹ ਇੱਕ ਵੱਖਰਾ ਵਿਸ਼ਾ ਹੈ। ਸੋ ਮੇਰਾ ਕਹਿਣ ਤੋਂ ਇਹ ਭਾਵ ਹੈ ਕਿ ਉਹ ਪਹਿਲੀ ਵਾਰ ਸਿੱਖਾਂ ਨੂੰ ਇਤਿਹਾਸ 'ਚ ਇਹ ਹਾਲਾਤ ਦਾ ਸਾਹਮਣਾ ਕਰਨਾ ਪਿਆ ਕਿ ਇੱਕ ਦੁਨਿਆਵੀ ਤਾਕਤ ਦਾ ਗੁਲਾਮ ਹੋ ਕੇ ਚੱਲਣ ਲੱਗੇ। ਹੁਣ ਉਹ ਕਿੰਨਾ ਲੰਮਾ ਸਿਲਸਿਲਾ ਚੱਲਿਆ, 1849 ਤੋਂ ਲੈ ਕੇ 1984 ਤੱਕ। ਇਹ ਇੱਕੋ ਹੀ ਦੌਰ ਬਣਦਾ ਹੈ ਜਿਹਦੇ ਵਿੱਚ ਰਾਜਸੀ ਤੌਰ 'ਤੇ ਤਾਂ ਮੋੜ ਘੋੜ ਆਏ, ਪਰ ਸਿੱਖਾਂ ਦੀ ਜਿਹੜੀ ਸਥਿਤੀ ਹੈ, ਹਾਲਤ ਹੈ, ਉਹ ਉਹੀ ਰਹੀ ਕਿ ਉਹ ਆਜ਼ਾਦ ਨਹੀਂ ਹੋਏ, ਆਜ਼ਾਦੀ ਲਈ ਜੂਝਦੇ ਜਾਂ ਤੜਫਦੇ ਰਹੇ। ਪਰ ਇੱਕ ਜਿਹੜਾ ਫਰਕ ਪਿਆ 18ਵੀਂ ਸਦੀ ਤੋਂ, ਕਿ 18ਵੀਂ ਸਦੀ 'ਚ ਸਿੱਖਾਂ ਦੇ ਸਾਰੀ ਕੌਮ ਆਜ਼ਾਦੀ ਲਈ ਲੜਦੀ ਸੀ। ਇਹ ਨਹੀਂ ਸੀ ਕਿ ਉਹਦੇ ਵਿੱਚੋਂ ਕੁਛ ਹਿੱਸੇ ਇਹ ਕਹਿਣ ਕਿ ਨਹੀਂ, ਇਹ ਮੁਗਲਾਂ ਦੇ ਨਾਲ ਸਮਝੌਤਾ ਕਰਕੇ ਕੁਛ ਨਾ ਕੁਛ ਲਿਆ ਜਾ ਸਕਦਾ ਹੈ। ਇਹ ਇਲੂਜਨ, ਇਹ ਭਰਮ 18ਵੀਂ ਸਦੀ 'ਚ ਕਿਤੇ ਨਹੀਂ ਆਇਆ ਸੀ। ਸੋ ਸਾਰੀ ਕੌਮ ਇੱਕ ਮੱਤ ਸੀ ਅਤੇ ਇੱਕ ਮੁੱਠ ਸੀ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੋ ਤੁਸੀਂ ਆਜ਼ਾਦੀ ਲਈ ਲੜਨਾ ਹੈ। ਜਿਹੜੀ ਨਵੀਂ ਹਾਲਤ ਪੈਦਾ ਹੋਈ 1849 ਤੋਂ ਬਾਅਦ,
ਫਿਰ 1947 ਤੋਂ ਬਾਅਦ ਖਾਸ ਕਰਕੇ ਉਹਦੇ 'ਚ ਇਹ ਹੈ ਕਿ ਕੌਮ ਨਾ ਇੱਕਮਤ ਰਹੀ ਤੇ ਨਾ ਇੱਕਮੁੱਠ ਰਹੀ। ਕੌਮ ਦੇ ਵਿੱਚ ਅੱਡ ਅੱਡ ਵਿਚਾਰ, ਅੱਡ ਅੱਡ ਰਾਹ, ਅੱਡ ਅੱਡ ਰਾਵਾਂ ਪ੍ਰਗਟ ਹੋਣ ਲੱਗ ਗਈਆਂ ਅਤੇ ਜਥੇਬੰਦਕ ਤੌਰ 'ਤੇ ਵੀ ਕੌਮ ਜਿਹੜੀ ਹੈ ਉਹ ਕਈ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਰਹੀ। ਸੋ ਇਹ ਗੱਲ ਬਹੁਤ ਵੱਡੀ ਸੀ ਕਿ ਗੁਲਾਮੀ ਨੇ ਤੁਹਾਡੇ ਉੱਤੇ ਅਸਰ ਕੀ ਛੱਡਿਆ, ਜਿਹੜਾ 84 'ਚ ਜਾ ਕੇ ਫੇਰ ਪ੍ਰਗਟ ਹੋਇਆ। 84 ਤੋਂ ਬਾਅਦ ਅੱਜ ਤੱਕ, ਅੱਜ ਦੀ ਜੋ ਅਸੀਂ ਹਾਲਤ ਦੀ ਗੱਲ ਕਰਦੇ ਹਾਂ ਨਾ ਵੀ ਅੱਜ ਜੋ ਸਾਡੀਆਂ ਚੁਣੌਤੀਆਂ ਕੀ ਨੇ ਅਤੇ ਸੰਭਾਵਨਾਵਾਂ ਕੀ ਨੇ, ਉਹਨਾਂ ਸਾਰਿਆਂ ਦੇ ਉੱਤੇ ਉਹ ਪਰਛਾਵਾਂ ਹੈਗਾ ਉਸ ਗੱਲ ਦਾ ਕਿ ਜਿਹੜੀ ਇੰਨੇ ਲੰਮੇ ਸਾਲ ਗੁਲਾਮੀ ਭੋਗੀ, ਉਹਦੇ ਨਾਲ ਮਾਨਸਿਕ ਤੌਰ 'ਤੇ ਸਿੱਖਾਂ ਦੇ ਕੁਝ ਵਰਗ, ਉਹਨਾਂ ਨੂੰ ਜਿਸ ਤਰ੍ਹਾਂ ਸਾਜਿਆ ਗਿਆ ਸੀ ਗੁਰੂ ਸਾਹਿਬ ਵੱਲੋਂ, ਉਹ ਨਹੀਂ ਰਹੇ। ਉਹ ਗੈਰਤ ਨਹੀਂ ਰਹੀ, ਉਹ ਆਜ਼ਾਦੀ ਦੀ ਤਾਂਘ ਨਹੀਂ ਰਹੀ, ਤੜਪ ਨਹੀਂ ਰਹੀ, ਉਹ ਕਰਤਾਰ ਨਹੀਂ ਰਹਿ ਗਏ। ਸੋ ਅੰਗਰੇਜ਼ਾਂ ਨੇ ਇੱਕ ਲੰਮੇ ਸਿਲਸਿਲੇ 'ਚ ਰਾਜ ਭਗਤੀ ਦਾ ਜਜ਼ਬਾ ਸਿੱਖਾਂ ਦੇ ਕੁਝ ਹਿੱਸਾਂ 'ਚ ਭਰਤਾ ਕਿ ਤੁਸੀਂ ਰਾਜ ਦੇ ਭਗਤ ਬਣ ਕੇ ਚੱਲੋ, ਵਫਾਦਾਰ ਬਣ ਕੇ ਚੱਲੋ, ਫਿਰ ਤੁਹਾਨੂੰ ਕੋਈ ਭੋਰ ਜ਼ੋਰ ਮਿਲ ਸਕਦਾ। ਇਹਦੇ ਵਾਸਤੇ ਉਹਨਾਂ ਨੇ ਕਲਟੀਵੇਟ ਕੀਤੇ ਕੁਝ ਵਰਗ, ਜਿਵੇਂ ਜੈਲਦਾਰ ਹੁੰਦੇ ਸੀ, ਈਵਨ ਨੰਬਰਦਾਰ ਵੀ, ਈਵਨ ਚੌਂਕੀਦਾਰ ਵੀ ਪਿੰਡਾਂ ਦੇ, ਹਲ ਸਰਕਾਰ ਦੇ ਪੁਰਜੇ ਸੀ, ਸਰਕਾਰੀ ਕਰਿੰਦੇ ਹੁੰਦੇ ਸੀ। ਸੋ ਇਹ ਪਹਿਲੀ ਵਾਰ ਹੋਇਆ ਕਿ ਸਿੱਖਾਂ 'ਚੋਂ ਇਸ ਤਰ੍ਹਾਂ ਦੇ ਸੈਕਸ਼ਨ ਪੈਦਾ ਹੋਣ ਲੱਗ ਪਏ ਜਿਹੜੇ ਸਰਕਾਰ ਦੇ ਪੁਰਜੇ ਬਣ ਕੇ, ਉਹਦੇ ਕਰਿੰਦੇ ਬਣ ਕੇ ਚੱਲਦੇ ਸੀ। ਅਤੇ ਜਿਹਦੇ ਵਿੱਚੋਂ ਆਪਾਂ ਜਦੋਂ ਗਦਰ ਪਾਰਟੀ ਦੀ ਗੱਲ ਵੀ ਕਰਦੇ ਹਾਂ, ਉਹਦੇ 'ਚ ਵੀ ਦੇਖੋ ਵੀ ਕਿੰਨੇ ਜਿਹੜੇ ਸੀਗੇ ਗਦਾਰ, ਜਾਂ ਜਿਨ੍ਹਾਂ ਨੇ ਫੜਾਇਆ ਬੰਦਿਆਂ ਨੂੰ, ਜਾਂ ਜਿਨ੍ਹਾਂ ਨੇ ਗਵਾਹੀਆਂ ਦਿੱਤੀਆਂ, ਜਾਂ ਜਿਹੜੇ ਖਿਲਾਫ ਭੁਗਤੇ, ਉਹ ਸਾਡੀ ਸੁਸਾਇਟੀ 'ਚੋਂ ਸੀ। 18ਵੀਂ ਸਦੀ 'ਚ ਇਹ ਗੱਲ ਨਹੀਂ ਸੀ ਹੋ ਸਕਦੀ ਕਿਤੇ। ਉੱਥੇ ਟੌਟਾਂ ਦੇ ਨਾਂ ਆਉਂਦੇ ਨੇ, ਜੇ ਪੰਥ ਪ੍ਰਕਾਸ਼ ਪੜ੍ਹਦੇ ਹਾਂ ਅਸੀਂ, ਪਰ ਕਿਤੇ ਵੀ ਕੋਈ ਸਿੱਖ ਨਹੀਂ